ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਦੇ ਵਿੱਚੋਂ RCN ਤੇ ਸਪੈਕਟਰਮ ਕੇਬਲ ਰਾਹੀਂ, ਕੈਨੇਡਾ ਦੇ ਵਿੱਚੋਂ ਬੈਲ 5 ਕੇਬਲ ਨੈਟਵਰਕ ਰਾਹੀਂ ਤੇ ਵਰਲਡ ਵਾਈਡ ਗਲੋਬਲ CPN, ਜਾਦੂ, roku TV, ਸ਼ਾਵਾ TV, TV84 ਦੀ ਵੈਬਸਾਈਟ ਤੋਂ ਆਨਲਾਈਨ ਸਟ੍ਰੀਮਿੰਗ ਜਾਂ ਫਿਰ ਫੇਸਬੁੱਕ ਰਾਹੀਂ ਸਾਡੇ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ ਤਾਂ ਅੱਜ 1 ਨਵੰਬਰ ਦਾ ਦਿਨ ਹੈ। ਇੱਕ ਖਾਸ ਦਿਨ ਹੈ ਅੱਜ ਦੇ ਅਜੋਕੇ ਸਿੱਖ ਇਤਿਹਾਸ ਦੇ ਵਿੱਚ, ਜਦੋਂ 1984 ਦੇ ਵਿੱਚ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਸਿੱਖ ਕਤਲੇਆਮ ਹੋਇਆ ਸੀ। ਅੱਜ ਜਦੋਂ ਅਸੀਂ ਇਸ ਮੁਕਾਮ ਤੇ ਖੜੇ ਹਾਂ ਤਾਂ ਅੱਜ ਦੇ ਜਦੋਂ ਡੇਟ ਦੇ ਵਿੱਚ ਅਸੀਂ ਗੱਲਬਾਤ ਕਰ ਰਹੇ ਹਾਂ, ਅੱਜ ਅਸੀਂ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਨਜ਼ਰ ਮਾਰਦੇ ਹਾਂ ਤਾਂ ਜਿਹੜੀ ਸਿੱਖਾਂ ਦੇ ਲਈ ਇਨਸਾਫ ਦੀ ਕਿਰਨ ਹੈ ਉਹ ਵੀ ਲਗਾਤਾਰਤਾ ਦੇ ਨਾਲ ਮੱਧਮ ਹੁੰਦੀ ਜਾ ਰਹੀ ਹੈ। ਇਹ ਸਾਰੇ ਪਾਰਟ ਨੂੰ ਦੇਖਦਿਆਂ ਹੋਇਆ ਆਲ ਇੰਡੀਆ ਸਿੱਖ ਕਾਨਫਰੰਸ ਵੱਲੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਫਿਸ ਨੂੰ ਪਿਛਲੇ ਦਿਨੀ ਇੱਕ ਮੈਮੋਰੈਂਡਮ ਸੌਂਪਿਆ ਗਿਆ, ਜਿੱਥੇ ਇਸ ਮੈਮੋਰੈਂਡਮ ਦੇ ਵਿੱਚ ਉਹਨਾਂ ਕੋਲੋਂ ਇਨਸਾਫ ਦੀ ਮੰਗ ਕੀਤੀ ਗਈ ਹੈ ਤੇ ਉਹਨਾਂ ਨੂੰ ਯਾਦ ਕਰਵਾਇਆ ਗਿਆ ਸਰਕਾਰ ਨੂੰ, ਨਰਿੰਦਰ ਮੋਦੀ ਦੀ ਸਰਕਾਰ ਨੂੰ, ਕਿ ਜੋ ਤੁਸੀਂ ਵਾਅਦੇ ਕੀਤੇ ਸੀ, SIT ਬਣਾਈ ਸੀ, ਉਹਦੇ ਹਿਸਾਬ ਨਾਲ ਸਿੱਖਾਂ ਨੂੰ ਇਨਸਾਫ ਨਹੀਂ ਮਿਲਿਆ ਤੇ ਨਾ ਹੀ ਜਿਹੜੀ ਤੁਹਾਡੀ ਕਾਰਵਾਈ ਹੈਗੀ ਹੈ ਉਹਦੇ ਵਿੱਚ ਕੋਈ ਤੇਜ਼ੀ ਨਜ਼ਰ ਆ ਰਹੀ ਹੈ। ਇਸੇ ਦੇ ਚੱਲਦਿਆਂ ਜਦੋਂ ਅਸੀਂ ਅੱਜ ਆਪਣੀ ਲੀਡਰਸ਼ਿਪ ਦੇ ਵੱਲ ਦੇਖਦੇ ਹਾਂ ਤਾਂ ਅਕਾਲੀ ਦਲ ਬਾਦਲ ਵੱਲੋਂ ਦਿੱਲੀ ਦੇ ਵਿੱਚ ਗੁਰਦੁਆਰਾ ਰਕਾਬਗੰਜ ਵਿਖੇ ਇੱਕ ਅਰਦਾਸ ਸਮਾਗਮ ਕਰਵਾਇਆ ਗਿਆ, ਜਿੱਥੇ ਪੀੜਤਾਂ ਨੂੰ ਯਾਦ ਕੀਤਾ ਗਿਆ, ਉਹਨਾਂ ਦੇ ਲਈ ਅਰਦਾਸ ਕੀਤੀ ਗਈ ਹੈ। ਸੋ ਇਸ ਸਾਰੇ ਇਸ਼ੂ ਦੇ ਉੱਪਰ ਅੱਜ ਅਸੀਂ ਗੱਲਬਾਤ ਕਰਾਂਗੇ ਕਿ ਅਸੀਂ ਅੱਜ ਕਿੱਥੇ ਖਲੋਤੇ ਹਾਂ ਤੇ ਇਨਸਾਫ ਲਈ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕੀ ਕਰ ਸਕਦੇ ਹਾਂ। ਇਹ ਸਾਰੀ ਗੱਲਬਾਤ ਦੇ ਲਈ ਅੱਜ ਸਾਡੇ ਨਾਲ ਦਿੱਲੀ ਤੋਂ ਉੱਘੇ ਪੱਤਰਕਾਰ ਤੇ ਸਿੱਖ ਐਕਟਿਵਿਸਟ ਸਰਦਾਰ ਗੁਰਚਰਨ ਸਿੰਘ ਬੱਬਰ ਫੋਨ ਲਾਈਨ ਤੇ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਬੱਬਰ ਸਾਹਿਬ, ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੱਬਰ ਸਾਹਿਬ, ਤੁਹਾਡੀ ਅਗਵਾਈ ਦੇ ਵਿੱਚ ਜਿਹੜਾ ਆਲ ਇੰਡੀਆ ਸਿੱਖ ਕਾਨਫਰੰਸ ਵੱਲੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਫਿਸ ਨੂੰ 1984 ਦੇ ਨਸਲਕੁਸ਼ੀ ਦੇ ਹਵਾਲੇ ਨਾਲ ਜਿਹੜਾ ਮੈਮੋਰੈਂਡਮ ਸੌਂਪਿਆ ਗਿਆ, ਸਾਰਿਆਂ ਤੋਂ ਪਹਿਲਾਂ ਮੈਂ ਉਸ ਬਾਰੇ ਹੀ ਤੁਹਾਡੇ ਕੋਲੋਂ ਜਾਣਨਾ ਚਾਹੂੰਗਾ ਕਿ ਐਗਜ਼ੈਕਟਲੀ ਉਸ ਮੈਮੋਰੈਂਡਮ ਦੇ ਵਿੱਚ ਕੀ ਮੰਗ ਕੀਤੀ ਗਈ ਹੈ, ਕਿਸ ਮੰਤਵ ਦੇ ਨਾਲ ਤੁਸੀਂ ਉਹ ਮੈਮੋਰੈਂਡਮ ਸੌਂਪਿਆ ਤੇ PM ਆਫਿਸ ਵੱਲੋਂ ਤੁਹਾਨੂੰ ਕੀ ਜਵਾਬ ਮਿਲਿਆ? ਅਮਰਵੀਰ ਜੀ, ਅਸੀਂ 31 ਤਰੀਕ ਨੂੰ ਕੱਲ ਯਾਨੀ ਕਿ ਇੰਡੀਆ ਦੇ ਟਾਈਮ ਦੇ ਮੁਤਾਬਕ ਅਸੀਂ ਪ੍ਰਧਾਨ ਮੰਤਰੀ ਆਫਿਸ ਗਏ ਤੇ ਉਹਨਾਂ ਨੇ ਸਾਨੂੰ ਕਿਹਾ ਕਿ ਇੱਕ ਮੈਮੋਰੈਂਡਮ ਜਿਹੜਾ ਤੁਸੀਂ ਸਾਨੂੰ ਰਿਸੀਵ ਕਰਾ ਦਿਓ ਜੀ, ਅਸੀਂ ਤੁਹਾਨੂੰ ਮੋਹਰ ਲਾ ਕੇ ਦੇ ਦਿੰਦੇ ਹਾਂ, ਕਲਰਕ ਤੁਹਾਨੂੰ ਮੋਹਰ ਲਾ ਦਿੰਦੇ। ਅਸੀਂ ਅੰਦਰ ਵੜ ਗਏ ਤੇ ਅਸੀਂ ਉਹਨਾਂ ਨੂੰ ਕਿਹਾ ਜੀ ਦੇਖੋ, ਅਸੀਂ ਜੇ ਤੁਹਾਨੂੰ ਮੈਮੋਰੈਂਡਮ ਮੋਹਰ ਹੀ ਲਵਾਉਣੀ ਸੀਗੀ ਅਸੀਂ ਸਪੀਡ ਪੋਸਟ ਭੇਜ ਦਿੰਦੇ। ਅਸੀਂ ਤੇ ਇੱਥੇ ਪ੍ਰਾਈਮ ਮਿਨਿਸਟਰ ਦੇ ਸੀਨੀਅਰ ਬੰਦਿਆਂ ਨਾਲ ਮਿਲਣ ਆਏ ਹਾਂ ਔਰ ਆਪਣੀ ਗੱਲ ਦੱਸਣ ਆਏ ਹਾਂ, ਸਾਡੀ ਗੱਲ ਸੁਣੋ। ਉੱਥੇ ਕਾਫੀ ਟਕਰਾਅ ਹੋਇਆ ਔਰ ਕਾਫੀ ਬਹਿਸ ਹੋਣੇ ਤੋਂ ਬਾਅਦ ਮੈਂ ਉਹਨਾਂ ਨੂੰ ਕਿਹਾ ਕਿ ਅਸੀਂ ਹੁਣ ਤੁਹਾਡੇ ਦਫ਼ਤਰ ਦੇ ਅੰਦਰ ਬੈਠ ਗਏ ਹਾਂ, ਤੁਸੀਂ ਸਾਨੂੰ ਅਰੈਸਟ ਕਰ ਲਓ ਜਾਂ ਸਾਡੀ ਮੁਲਾਕਾਤ ਕਰਾ ਜੀ। ਬਹੁਤ ਜਦੋਜਹਿਦ ਦੇ ਬਾਅਦ ਉਹਨਾਂ ਨੇ ਸਾਡੀ ਮੁਲਾਕਾਤ ਕਰਾਈ। ਪ੍ਰਾਈਮ ਮਿਨਿਸਟਰ ਦੀ ਮੈਡਮ ਹੈ ਨਜ਼ਦੀਕ ਜੁਆਇੰਟ ਸੈਕਟਰੀ ਟੂ ਪ੍ਰਾਈਮ ਮਿਨਿਸਟਰ ਮੈਡਮ ਦੇਵਾਸ਼੍ਰੀ ਮੁਖਰਜੀ ਨਾਲ ਸਾਡੀ ਮੁਲਾਕਾਤ ਕਰਾਈ ਤੇ ਮੈਂ ਉਹਨਾਂ ਨੂੰ ਮੈਮੋਰੈਂਡਮ ਦਿੱਤਾ। ਉਹਨਾਂ ਨੂੰ ਦੱਸਿਆ ਕਿ ਸਾਨੂੰ ਹੁਣ ਜਾਂਚ ਕਮੇਟੀਆਂ ਜਾਂ ਜਾਂਚ ਕਮਿਸ਼ਨ ਨਹੀਂ ਚਾਹੀਦੇ, ਕਿਉਂਕਿ 33 ਸਾਲ ਹੋ ਗਏ ਨੇ। ਤੁਸੀਂ ਇਸ ਗੱਲ ਵੱਲ ਧਿਆਨ ਦਿਓ, ਹਜ਼ਾਰਾਂ ਲੋਕ ਮਾਰੇ ਗਏ ਔਰ ਹਜ਼ਾਰਾਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਾੜੇ ਗਏ ਔਰ ਸੈਂਕੜੇ ਸਿੱਖਾਂ ਦੀਆਂ ਧੀਆਂ ਭੈਣਾਂ ਦੀ ਸਰੇ ਬਾਜ਼ਾਰ ਬੇਇੱਜ਼ਤੀ ਹੋਈ, ਹਜ਼ਾਰਾਂ ਬੱਚੇ ਯਤੀਮ ਹੋਏ, ਸਿੱਖਾਂ ਦੀ ਅਰਬਾਂ ਖਰਬਾਂ ਰੁਪਇਆਂ ਦੀ ਸੰਪੱਤੀ ਲੁੱਟ ਲਈ ਔਰ ਦਿੱਲੀ ਪੁਲਿਸ ਨੇ ਸਿੱਖਾਂ ਦੀਆਂ ਲਾਸ਼ਾਂ ਨੂੰ ਰਾਤ ਦੇ ਹਨੇਰੇ ਦੇ ਵਿੱਚ ਅਰਾਵਲੀ ਦੀਆਂ ਪਹਾੜੀਆਂ ਵਿੱਚ ਲਿਜਾ ਕੇ ਪੈਟਰੋਲ, ਡੀਜ਼ਲ ਅਤੇ ਕੈਮੀਕਲ ਪਾ ਕੇ ਸਾੜ ਦਿੱਤਾ। ਇਤਨਾ ਭਿਆਨਕ ਕਤਲੇਆਮ ਔਰ ਤੁਸੀਂ ਸਾਡੀ ਸਿਰਫ ਚਿੱਠੀ ਵੀ ਲੈਣ ਨੂੰ ਤਿਆਰ ਨਹੀਂ, ਸਾਡੀ ਗੱਲ ਵੀ ਸੁਣਨ ਨੂੰ ਤਿਆਰ ਨਹੀਂ ਜੀ। ਦੂਸਰਾ, ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਜਿਹੜੇ ਵਾਅਦੇ ਕੀਤੇ ਸੀ, ਤੁਸੀਂ ਦਾ ਮਤਲਬ ਨਰਿੰਦਰ ਮੋਦੀ ਨੇ
ਚੋਣਾਂ ਤੋਂ ਪਹਿਲਾਂ ਜਿਹੜੇ ਵਾਅਦੇ ਕੀਤੇ ਸੀ ਉਹ ਵਾਅਦੇ ਸੀਗੇ ਕਿ ਅਸੀਂ ਕਾਦਰਾਂ ਨੂੰ ਬਖਸ਼ਾਂਗੇ ਨਹੀਂ, ਸਿੱਖ ਕੌਮ ਨੂੰ ਇਨਸਾਫ ਮਿਲੇਗਾ ਜਦ ਅਸੀਂ ਪਾਵਰ ਚ ਆਵਾਂਗੇ। ਤੁਹਾਡੇ ਪਾਵਰ ਚ ਆਉਣ ਤੋਂ ਬਾਅਦ ਇੱਕ ਵੀ ਕਦਮ ਅੱਗੇ ਨਹੀਂ ਵਧਿਆ। ਤੁਸੀਂ ਇੱਕ SIT ਬਣਾ ਦਿੱਤੀ। ਇਹ SIT ਇੱਕ ਡਰਾਮਾ ਹੈ, ਕਿੱਥੇ ਵੀ ਕੁਝ ਕੰਮ ਨਹੀਂ ਹੋ ਰਿਹਾ, ਕਿੱਥੇ ਵੀ ਕੋਈ ਐਸੀ ਗੱਲ ਦਿਖ ਨਹੀਂ ਰਹੀ। ਔਰ ਸਿੱਖ ਕੌਮ ਦੇ ਵਿੱਚ ਬੜਾ ਗੁੱਸਾ ਹੈ। ਮੈਂ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਪੂਰੀ ਦੁਨੀਆ ਵਿੱਚ ਰਹਿਣ ਵਾਲੇ ਸਿੱਖ, ਵਿਦੇਸ਼ਾਂ ਵਿੱਚ ਰਹਿਣ ਵਾਲੇ ਸਿੱਖ ਬੜੇ ਗੁੱਸੇ ਵਿੱਚ ਨੇ ਔਰ ਸਿੱਖ ਕੌਮ ਵਿੱਚ ਵੀ ਅੰਦਰ ਹੀ ਅੰਦਰ ਬੜਾ ਗੁੱਸਾ ਫੈਲ ਰਿਹਾ। ਇਸ ਕਰਕੇ ਤੁਸੀਂ ਨਰਿੰਦਰ ਮੋਦੀ ਨੂੰ ਕਹੋ ਕਿ ਸਿੱਖ 1984 ਨੂੰ ਭੁੱਲੇ ਨਹੀਂ। ਇਹ ਸਿੱਖਾਂ ਦਾ ਟਰਨਿੰਗ ਪੁਆਇੰਟ ਹੈ। ਇਸ ਦੇਸ਼ ਦੇ ਵਿੱਚ ਉਹਨਾਂ ਦੀ ਐਗਜ਼ਿਸਟੈਂਸ ਨੂੰ ਜਿਹੜਾ ਚੈਲੰਜ ਹੋਇਆ, ਇਹ ਸਿੱਖਾਂ ਦੇ ਮਾਣ ਤੇ ਸਨਮਾਨ ਦਾ ਮਾਮਲਾ ਹੈ। ਇਸ ਕਰਕੇ ਇਸ ਮਾਮਲੇ ਨੂੰ ਛੋਟਾ ਮਾਮਲਾ ਨਾ ਲਓ। ਇਹ ਗੱਲ ਮੈਂ ਉਹਨਾਂ ਨੂੰ ਕਹੀ। ਉਹਨਾਂ ਨੇ ਮੈਨੂੰ ਜਵਾਬ ਦਿੱਤਾ ਕਿ ਮੈਂ ਤੁਹਾਡਾ ਮੈਮੋਰੰਡਮ ਲਿਆ, ਮੈਂ ਪ੍ਰਾਈਮ ਮਿਨਿਸਟਰ ਨੂੰ ਰੋਜ਼ਾਨਾ ਅੱਧਾ ਘੰਟਾ ਬਰੀਫ ਕਰਦੀ ਹਾਂ ਜੀ। ਮੈਂ ਕੱਲ ਪ੍ਰਾਈਮ ਮਿਨਿਸਟਰ ਨੂੰ ਜਦ ਮਿਲਾਂਗੀ ਮੈਂ ਤੁਹਾਡਾ ਇੱਕ ਇੱਕ ਸ਼ਬਦ ਪ੍ਰਾਈਮ ਮਿਨਿਸਟਰ ਨੂੰ ਦੱਸਾਂਗੀ ਔਰ ਮੈਮੋਰੰਡਮ ਪ੍ਰਾਈਮ ਮਿਨਿਸਟਰ ਦੇ ਹੱਥ ਵਿੱਚ ਦੇਵਾਂ। ਹਾਂਜੀ ਜੀ ਬੱਬਰ ਸਾਹਿਬ, ਜਦੋਂ ਤੁਸੀਂ ਇਹ ਇੱਕ ਉਪਰਾਲਾ ਕੀਤਾ, ਇੱਕ ਚੰਗੀ ਗੱਲ ਹੈ, ਇੱਕ ਅਵੇਅਰਨੈਸ ਦੇ ਹਵਾਲੇ ਨਾਲ ਵੀ ਤੇ ਆਪਣੀ ਗੱਲ ਪੀਸਫੁਲੀ ਕਾਨੂੰਨ ਦੇ ਦਾਇਰਾਕਾਰ ਦੇ ਵਿੱਚ ਰਹਿੰਦਿਆਂ ਜਿਹੜੀ ਸਰਕਾਰ ਹੈਗੀ ਆ ਉਹਦੇ ਕੰਨਾਂ ਤੱਕ ਪਹੁੰਚਾਉਣ ਦੀ ਗੱਲ ਨੂੰ ਜਦੋਂ ਅਸੀਂ ਦੇਖਦੇ ਹਾਂ ਉਸ ਹਵਾਲੇ ਨਾਲ ਵੀ। ਪਰ ਜਦੋਂ ਅਸੀਂ ਪਿਛਲਾ ਸਾਰਾ ਸਮਾਂ ਦੇਖਦੇ ਹਾਂ 1984 ਤੋਂ ਲੈ ਕੇ ਹੁਣ ਤੱਕ, ਤਾਂ ਦਰਜਨਾਂ ਸਰਕਾਰਾਂ ਜਿਹੜੀਆਂ ਨੇ ਕੇਂਦਰ ਦੇ ਵਿੱਚ ਉਹ ਬਦਲ ਚੁੱਕੀਆਂ ਨੇ। ਦਰਜਨਾਂ ਹੀ ਜਿਹੜੇ ਕਮਿਸ਼ਨ ਨੇ ਉਹ ਬਣ ਚੁੱਕੇ ਨੇ ਇਸ ਸਾਰੇ ਕਤਲੇਆਮ ਦੀ, ਜੈਨੋਸਾਈਡ ਦੀ ਜਾਂਚ ਕਰਨ ਦੇ ਲਈ। ਪਰ ਹਜੇ ਤੱਕ ਇਨਸਾਫ ਜਿਹੜਾ ਹੈਗਾ ਉਹ ਦੂਰ ਦੂਰ ਤੱਕ ਵੀ ਨਹੀਂ ਨਜ਼ਰ ਆਉਂਦਾ। ਤੁਹਾਨੂੰ ਲੱਗਦਾ ਵੀ ਸਿਸਟਮ ਦੇ ਵਿੱਚੋਂ ਇਨਸਾਫ ਨਿਕਲ ਸਕਦਾ? ਤੇ ਜੇ ਨਹੀਂ ਨਿਕਲ ਸਕਦਾ ਤੇ ਫਿਰ ਸਾਨੂੰ ਸਿੱਖਾਂ ਨੂੰ ਇਸ ਹਵਾਲੇ ਦੇ ਨਾਲ ਕੀ ਕਰਨ ਦੀ ਲੋੜ ਹੈ? ਅਸੀਂ ਕਿਵੇਂ ਲਾਮਬੰਦੀ ਕਰਕੇ ਇਨਸਾਫ ਦੀ ਜਿਹੜੀ ਹੈ ਉਹ ਉਮੀਦ ਨੂੰ ਬਰਕਰਾਰ ਰੱਖ ਸਕਦੇ ਹਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਨਸਾਫ ਲੈ ਸਕਦੇ ਹਾਂ? ਦੇਖੋ ਅਮਰਵੀਰ ਜੀ, ਗੱਲ ਤੇ ਕੜਵੀ ਆ ਤੇ ਮਾੜੀ ਵੀ ਲੱਗਦੀ ਆ ਆਪਣੇ ਭਾਈਚਾਰੇ ਦੇ ਵਿੱਚ ਲੀਡਰਾਂ ਨੂੰ। ਦੇਖੋ ਜਸਟਿਸ ਕੀ ਮਿਲਣਾ ਹੈ? ਜਸਟਿਸ ਮਿਲਣ ਵਾਲੀ ਗੱਲ ਤੇ ਤੁਸੀਂ ਕਾਟਾ ਮਾਰ ਦੋ, ਬਿਲਕੁਲ ਕਾਟਾ। ਇਨਸਾਫ ਤੇ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਹਿੰਦੁਸਤਾਨ ਵਿੱਚ ਮਿਲ ਜਾਏ ਸਿੱਖਾਂ ਨੂੰ। ਔਰ 84 ਦੇ ਮਾਮਲੇ ਤੇ ਸਾਫ਼ ਦੇਖੋ, ਮਾਰਨ ਵਾਲਿਆਂ ਦੀ ਵੀ ਅੱਜ ਉਮਰ 33 ਸਾਲ ਹੋ ਗਈ ਹੈ ਔਰ 50, 55, 60, 70 ਸਾਲ ਦੀ ਉਮਰ ਦੇ ਕਈ ਮਰ ਗਏ। ਸਬੂਤਾਂ ਦਾ ਨਾਂ ਨਹੀਂ। ਤੁਸੀਂ ਦੇਖੋ, ਅਗਰ ਸਿੱਖ ਬੱਚਿਆਂ ਦੀ ਵੀ ਆਪਾਂ ਗੱਲ ਕਰਦੇ ਹਾਂ, 45 ਸਾਲ ਤੋਂ ਵੱਡੀ ਉਮਰ ਦੇ ਬੱਚਿਆਂ ਨੂੰ 1984 ਦਾ ਕਤਲੇਆਮ ਯਾਦ ਹੈ। ਸਰਕਾਰ ਦੀ ਇੱਕ ਖੁਫੀਆ ਏਜੰਸੀਆਂ ਦੀ, ਇੰਟੈਲੀਜੈਂਸ ਏਜੰਸੀਆਂ ਦੀ ਇੱਕ ਸਟ੍ਰੈਟਜੀ ਹੈ ਹਿੰਦੁਸਤਾਨ ਦੇ ਵਿੱਚ ਕਿ ਇਹਨੂੰ ਲੰਬਾ ਕਰੀ ਜਾਓ, 60-70 ਸਾਲ ਬਾਅਦ ਆਪਣੇ ਆਪ ਹੀ ਗੱਲ ਮੁੱਕ ਜਾਣੀ ਹੈ, ਨਾ ਕੋਈ ਗੱਲ ਤੇ ਨਾ ਕੋਈ ਬਾਤ। इसका सबूत मैं ਤੁਹਾਨੂੰ ਦੇਣਾ, ਇਹਦਾ ਸਬੂਤ ਦੇਣਾ। ਦੇਖੋ ਗੱਲ ਸੁਣੋ, ਸਿੱਖਾਂ ਦਾ ਰੁਝਾਨ ਦੇਖੋ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਭ ਤੋਂ ਵੱਡੀ ਕਮੇਟੀ ਦਿੱਲੀ ਵਿੱਚ ਜੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਸਭ ਤੋਂ ਵੱਡੀ ਕਮੇਟੀ ਸਿੱਖਾਂ ਦੀ। ਤੁਸੀਂ ਇਹਨਾਂ ਦੋ ਕਮੇਟੀਆਂ ਦੀਆਂ ਜ਼ਿੰਮੇਦਾਰੀਆਂ ਨੇ ਬਹੁਤ ਵੱਡੀਆਂ, ਪਰ ਇਹਨਾਂ ਦੀ ਜ਼ਿੰਮੇਦਾਰੀ ਦੇਖੋ। ਮੈਂ ਤੁਹਾਨੂੰ ਤੁਹਾਡੇ ਮੰਚ ਤੋਂ ਬੜਾ ਔਨ ਰਿਕਾਰਡ ਗੱਲ ਕਰ ਰਿਹਾ। 1984 ਤੋਂ ਲੈ ਕੇ 1990 ਤੱਕ, ਜਦ ਤੱਕ ਰਾਜੀਵ ਗਾਂਧੀ ਰਿਹਾ, ਨਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੋਈ ਮੁਜ਼ਾਹਰੇ, ਪ੍ਰਦਰਸ਼ਨ, ਧਰਨੇ ਕੀਤੇ, ਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੁਜ਼ਾਹਰੇ, ਧਰਨੇ, ਪ੍ਰਦਰਸ਼ਨ ਕੀਤੇ। ਸਾਰੇ ਹੀ ਅੰਦਰ ਵੜੇ ਰਹੇ। ਔਨ ਰਿਕਾਰਡ ਮੈਂ ਤੁਹਾਨੂੰ ਇਸ ਤੁਹਾਡੇ ਮੰਚ ਤੇ ਕਹਿ ਰਿਹਾ। ਕੋਈ ਬੰਦਾ ਵੀ ਮੇਰੇ ਨਾਲ ਇਸ ਮਾਮਲੇ ਤੇ ਕਿਸੇ ਵੀ ਮੰਚ ਤੇ ਗੱਲ ਕਰ ਸਕਦਾ। ਇੱਕ ਗੱਲ। ਦੂਸਰੀ ਗੱਲ ਮੈਂ ਤੁਹਾਨੂੰ ਦੱਸਾਂ, ਤੁਸੀਂ ਦੇਖੋ ਹਜ਼ਾਰਾਂ ਸਿੱਖ ਮਾਰੇ ਗਏ, ਗੁਰੂ ਗ੍ਰੰਥ ਸਾਹਿਬ ਸਾੜ ਦਿੱਤੇ, ਗੁਰਦੁਆਰੇ ਸਾੜ ਦਿੱਤੇ, ਬੜੀ ਬੇਇੱਜ਼ਤੀ ਹੋਈ ਕੌਮ ਦੀ ਔਰ ਲੋਕਾਂ ਨੇ ਬੜਾ ਤਮਾਸ਼ਾ ਦੇਖਿਆ। ਲੋਕਾਂ ਨੇ ਕਿਹਾ ਸਿੱਖਾਂ ਨੂੰ ਸਬਕ ਸਿਖਾਉਣਾ ਜ਼ਰੂਰੀ ਸੀਗਾ, ਇਹਨਾਂ ਨੂੰ ਸਬਕ ਸਿਖਾਇਆ, ਬੜਾ ਕੁਛ ਹੋਇਆ। ਤੁਸੀਂ ਦੇਖੋ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲੇ ਇਹ ਸਾਨੂੰ ਅਪੀਲ ਕਰ ਰਹੇ ਨੇ ਸਿੱਖਾਂ ਨੂੰ ਕਿ ਆਓ ਗੁਰਦੁਆਰੇ ਰਕਾਬਗੰਜ ਅਸੀਂ ਸ਼ਹੀਦਾਂ ਦੇ ਪ੍ਰੋਗਰਾਮ ਦੇ ਵਿੱਚ ਕੀਰਤਨ ਕਰੀਏ, ਅਸੀਂ ਅਰਦਾਸ ਕਰੀਏ। ਇੱਕ
इतना भयानक कतलेआम इन्हां दी ते जिम्मेदारी आह बनती सी कि पंजाब दे दिल्ली दे श्रोमणी अकाली दल श्रोमणी गुरुद्वारा प्रबंधक कमेटी दिल्ली सिख गुरुद्वारा प्रबंधक कमेटी हजारां सिखां नूं लैके पार्लियामेंट दा घेराव करदे जी सुप्रीम कोर्ट दा घेराव करदे संसार दे सिख संसार भर दे मीडिया नूं बुलाउंदे और उन्हां नूं दसदे कि साडे नाल कितना भयानक कतलेआम होया कितना वड्डा बेइंसाफी हुई और सानू कोई जस्टिस देने नूं तैयार नहीं पर इससे उल्ट बड़ी साजिश दे नाल बड़ियां एजेंसियां काम करदियां बड़ी साजिश दे नाल दिल्ली गुरुद्वारा प्रबंधक कमेटी दे और श्रोमणी गुरुद्वारा प्रबंधक कमेटी दे लीडर अपनी प्रेस कॉन्फ्रेंसां करदे हैं गुरुद्वारियां दे विच उन्हां प्रेस कॉन्फ्रेंस दे भी दो नां लैंदे आ बाकी सारियां नूं बख्श दिंदे ने उन्हां दा नां ही नहीं लैंदे इतने वड्डे हत्याकांड दा बाकी सज्जन कुमार टाइटलर बाकी सारियां नूं माफ कर दिता बाकी गल ही नहीं करते कि कौन मारन वाले सीगे गुरुद्वारे किन्हां ने सारे यूनियन दा की हक सीगा गवर्नर कमिश्नर ਵੱਡੇ ਲੀਡਰ ਸਾਰਿਆਂ ਨੂੰ ਛੱਡ ਕੇ ਦੋ ਬੰਦਿਆਂ ਦਾ ਨਾਂ ਲੈਂਦੇ ਆ ਉਹ ਪ੍ਰੈਸ ਕਾਨਫਰੰਸ ਵਿੱਚ ਤੇ ਸਿੱਖਾਂ ਨੂੰ ਅਪੀਲ ਕਰਦੇ ਨੇ ਆਓ ਪਿਛਲੀਆਂ ਆਤਮਾਵਾਂ ਦੀ ਸ਼ਾਂਤੀ ਲਈ ਭੋਗ ਪਾਣਾ ਹੈ ਤੁਸੀਂ ਗੁਰਦੁਆਰੇ ਆਓ ਤੁਸੀਂ ਦੱਸੋ ਕਿ ਇਤਨਾ ਵੱਡਾ ਭਿਆਨਕ ਕਤਲੇਆਮ ਤੇ ਸਿਰਫ ਸਾਨੂੰ ਕਾਲ ਆਉਂਦੀ ਹੈ ਕਿ ਜਪਜੀ ਸਾਹਿਬ ਦਾ ਪਾਠ ਕਰੋ ਸਿੱਖੋ ਸਿੱਖਾਂ ਨੂੰ ਕਿਹਾ ਜਾਂਦਾ ਆਓ ਗੁਰਦੁਆਰੇ ਕੀਰਤਨ ਕਰੀਏ ਜੀ ਆਓ ਅਰਦਾਸ ਕਰੀਏ ਇਤਨਾ ਵੱਡਾ ਜਿਹੜਾ ਮਾਮਲਾ ਹੈ ਇਸ ਨੂੰ ਸਾਡੀ ਲੀਡਰਸ਼ਿਪ ਕਿਸ ਤਰ੍ਹਾਂ ਔਰ ਕਿਸ ਦੇ ਇਸ਼ਾਰੇ ਤੇ ਔਰ ਕਿਉਂ ਇਹ ਕਰੀ ਕਿ ਅੱਜ ਦਾ ਦਿਨ ਇਨਸਾਫ ਮੰਗਣ ਦਾ ਦਿਨ ਹੈ ਜਾਂ ਅੱਜ ਦਾ ਦਿਨ ਭੋਗ ਪਾਉਣ ਦਾ ਦਿਨ ਹੈ ਜੀ ਅੱਜ ਦੇ ਦਿਨ ਤੁਸੀਂ ਬੈਠ ਕੇ ਜਪਜੀ ਸਾਹਿਬ ਬਾਰ-ਬਾਰ ਕਰੋ ਕੀਰਤਨ ਬਾਰ-ਬਾਰ ਕਰੋ गुरुद्वारे सवेरे शाम जाओ हर वक्त सिमरन करो मैं इसका नहीं कुछ कह रहा मेरा कहना है कि आज आवाज बुलंद करने दे दिन ने आज संसार के लोगों को दसन दे दिन ने आज मोदी के घर का घेराव करने का दिन है आज सुप्रीम कोर्ट का घेराव करने का दिन है आज सड़कों से आके अपनी आवाज बुलंद करने का दिन है जी जबकि दूसरी तरफ सिखां नूं कहा जा रहा है तुसी कीर्तन करो ਤੁਸੀਂ ਜਪਜੀ ਸਾਹਿਬ ਪੜੋ ਤੁਸੀਂ ਆਓ ਅਸੀਂ ਅਰਦਾਸ ਕਰੀਏ ਕਿ ਇਦਾਂ ਕੌਮਾਂ ਨੂੰ ਇਨਸਾਫ ਮਿਲਦਾ ਹੈ ਇਦਾਂ ਲੀਡਰਸ਼ਿਪ ਕੰਮ ਕਰਦੀ ਹੈ ਇਹ ਬਹਾਦਰ ਸਿੱਖ ਕੌਮ ਦਾ ਇਹ ਐਟੀਟਿਊਡ ਹੈ ਤੁਸੀਂ ਤੇ ਕਹਿੰਦੇ ਹੋ ਅਸੀਂ ਬੜੇ ਸੂਰਮੇ ਆ ਅਸੀਂ ਬੜੇ ਬਹਾਦਰ ਆ ਜੀ ਤੁਸੀਂ ਤੇ ਬੜਾ ਕੁਝ ਕਹਿੰਦੇ ਹੋ ਪਰ ਇਹਨਾਂ ਦਾ ਕੰਮ ਸਿਰਫ ਇਤਨਾ ਰਹਿ ਗਿਆ ਜੀ ਸ਼੍ਰੋਮਣੀ ਕਮੇਟੀ ਦਾ ਔਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਔਰ ਅਕਾਲੀ ਲੀਡਰਾਂ ਦਾ ਕਿ ਮੋਦੀ ਸਰਕਾਰ ਦੇ ਵੱਡੇ ਮੰਤਰੀਆਂ ਦੇ ਘਰੇ ਸਵੇਰੇ ਚਲੇ ਜਾਂਦੇ ਆ ਉਹਨਾਂ ਨੂੰ ਸਰੋਪੇ ਪਾਉਂਦੇ ਸਰੋਪੇ ਕੀ ਗੁਰਦੁਆਰੇ ਤੋਂ ਬਾਹਰੋਂ ਪਟਕਾ ਲੈ ਲੈਂਦੇ ਨੇ ਨਾਲ ਹੀ ਕੜਾ ਪ੍ਰਸ਼ਾਦ ਪਕੜ ਲੈਂਦੇ ਨੇ ਹੱਥ ਵਿੱਚ ਉਹਨਾਂ ਨੂੰ ਜਾ ਕੇ ਸਰੋਪਾ ਪਾਉਂਦੇ ਆ ਕੜਾ ਪ੍ਰਸ਼ਾਦ ਦਿੰਦੇ ਆ ਬੜੀਆਂ ਮਿੱਠੀਆਂ ਗੱਲਾਂ ਕਰਕੇ ਘਰੇ ਵਾਪਸ ਆ ਜਾਂਦੇ ਇਹਨਾਂ ਦਾ ਕੰਮ ਹੈ ਕਿ ਸਾਰੇ ਵੱਡੇ ਮੰਤਰੀਆਂ ਦੀਆਂ ਕੋਠੀਆਂ ਤੇ ਜਾ ਕੇ ਸਜਦੇ ਕਰਨੇ ਉਹਨਾਂ ਦੀ ਚੌਖੜ ਤੇ ਜਾ ਕੇ ਉਹਨਾਂ ਨੂੰ ਮਿਲਣਾ ਔਰ ਆਪਣੇ ਆਪ ਨੂੰ ਵੱਡਾ ਲੀਡਰ ਸਾਬਤ ਕਰਨ ਦੀ ਕੋਸ਼ਿਸ਼ ਕਰਨਾ ਬਸ कितना इंसाफ मिलेगा और कौन देगा इंसाफ सवाल ही नहीं पैदा होता इस वक्त स्टैंडी कला का दौर है इस वक्त कोई मूवमेंट नहीं इस वक्त कोई आनख नहीं इस वक्त कोई हक नहीं इस वक्त कोई जज्बा नहीं ये सारे जुझारू जथेबंदियां जी सारा संत समाज जितने लोग ने इन्हें सारे नूं पता है कि हजारां साहिब श्री गुरु ग्रंथ साहब का अपमान होया इन्हें सारे नूं पता है गुरुद्वारे साड़े गए ਇਹਨਾਂ ਸਾਰਿਆਂ ਨੂੰ ਪਤਾ ਹਜ਼ਾਰਾਂ ਸਿੱਖਾਂ ਦੀਆਂ ਧੀਆਂ ਭੈਣਾਂ ਦੀ ਬੇਇੱਜ਼ਤੀ ਹੋਈ ਇਹਨਾਂ ਸਾਰਿਆਂ ਨੂੰ ਪਤਾ ਹੈ ਕਿ ਦਿੱਲੀ ਦੇ ਵਿੱਚੋਂ ਲਾਸ਼ਾਂ ਛੱਕ ਕੇ ਦਿੱਲੀ ਦੇ ਆਸ-ਪਾਸ ਅਰਾਵਲੀ ਦੀਆਂ ਪਹਾੜੀਆਂ ਵਿੱਚ ਫੂਕ ਦਿੱਤੀਆਂ ਗਈਆਂ ਪੈਟਰੋਲ ਡੀਜ਼ਲ ਪਾ ਕੇ ਇਹ ਕਿੱਥੇ ਬੈਠੇ ਨੇ ਔਰ ਕਿਉਂ ਚੁੱਪ ਬੈਠੇ ਨੇ ਜੀ ਇੰਟੈਲੀਜੈਂਸ ਏਜੰਸੀਆਂ ਦਾ ਹਿੰਦੁਸਤਾਨ ਦੇ ਵਿੱਚ ਫਾਲੋ-ਅਪ ਹੈ ਇਹ ਸਰਕਾਰ ਦਾ ਫਾਲੋ-ਅਪ ਹੈ ਇਹ ਸਰਕਾਰ ਦੀਆਂ ਬੜੀਆਂ ਏਜੰਸੀਆਂ ਕੰਮ ਕਰਦੀਆਂ ਰਾਮ ਸਿੰਘ ਨੂੰ ਅੱਡ ਚੁੱਪ ਕਰਾ ਦੋ ਸ਼ਾਮ ਸਿੰਘ ਨੂੰ ਅੱਡ ਚੁੱਪ ਕਰਾ ਦੋ ਬਾਬਿਆਂ ਨੂੰ ਅੱਡ ਚੁੱਪ ਕਰਾ ਦੋ ਅਕਾਲੀਆਂ ਨੂੰ ਅੱਡ ਚੁੱਪ ਕਰਾ ਦੋ ਦਿੱਲੀ ਗੁਰਦੁਆਰਾ ਕਮੇਟੀ ਨੂੰ ਅੱਡ ਚੁੱਪ ਕਰਾ ਦੋ ਇੱਕ ਸਟ੍ਰੈਟਜੀ ਹੈ
इस करके असी इस वक्त इस चक्रव्यूह दे विच फस गए हैं और मेरी कौम फस गई है। और विधवावां, यतीम बच्चियां और बेसहारा की गल सारी कौम ही विक्टिम है जी। कोई विधवावां का काम नहीं। जे गुरु ग्रंथ साहब सड़ गए, जे गुरुद्वारे साड़ दिते, जे सारी दुनिया दे विच रहने वाले सिख पीड़ित ने, एक कंसेप्ट ही गलत है कि विधवावां दे वास्ते गल कर रहे हैं, यतीमां नूं असीं इंसाफ दवावांगे, गल ही गलत है। इस करके अमरवीर जी अफसोस इस गल दा है कि लीडरशिप ने इस वक्त चूड़ियां पा रखियां ने। तुसीं मेरी गल नूं गलत ना लेना। मैं गुरु घर दा एक छोटा जिहा निमाणा जिहा सिख हां। मैं 1984 5 नवंबर तो लैके हुण तक मैं 1984 दी मूवमेंट नाल जुड़िया और मैनू एक एक गल और एक एक चीज दा पता है। जी ਬੱਬਰ ਸਾਹਿਬ, ਬਿਲਕੁਲ ਜਦੋਂ ਤੁਸੀਂ ਅੱਜ ਗੱਲ ਕਰ ਰਹੇ ਹੋ ਤਾਂ ਕਿਤੇ ਨਾ ਕਿਤੇ ਇਹ ਗੱਲ ਜ਼ਰੂਰ ਦੇਖਣ ਨੂੰ ਮਿਲਦੀ ਹੈ ਕਿ ਜਿਹੜੀ ਖਾਸ ਤੌਰ 'ਤੇ ਅਕਾਲੀ ਲੀਡਰਸ਼ਿਪ ਹੈਗੀ ਹੈ, ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ, ਉਹਨਾਂ 'ਤੇ ਵੀ ਉਹਨਾਂ ਦੀ ਸੇਵਾ ਸੰਭਾਲ ਵੀ ਅਕਾਲੀ ਦਲ ਬਾਦਲ ਕੋਲ ਹੀ ਹੈ। ਅਤੇ ਅੱਜ ਜੋ ਉਹਨਾਂ ਦਾ ਕਿਰਦਾਰ ਹੈ ਉਹ ਇਨਸਾਫ ਲਈ ਲੜਨ ਦੀ ਥਾਂ 'ਤੇ ਕਿਤੇ ਨਾ ਕਿਤੇ ਅਰਦਾਸ ਦਿਵਸ ਤੱਕ ਜਾਂ ਸ਼ਰਧਾਂਜਲੀ ਦੇਣ ਤੱਕ ਹੀ ਜਿਹੜਾ ਹੈ ਉਹ ਮਹਿਦੂਦ ਹੋ ਗਿਆ। ਉਹਨਾਂ ਦਾ ਜਿਹੜਾ ਪਾਰਟ ਹੈ ਉਹ ਨਜ਼ਰ ਆਉਂਦਾ। ਪਰ ਇੱਕ ਤੁਸੀਂ ਗੱਲ ਕੀਤੀ ਸੀਗੀ ਜਿਵੇਂ ਸੱਜਣ ਕੁਮਾਰ ਦਾ ਅਤੇ ਟਾਈਟਲਰ ਦਾ ਮੈਨਸ਼ਨ ਕਰਦਿਆਂ ਕਿ ਜਦੋਂ ਵੀ ਇਹ ਮੁੱਦਾ ਈਵਨ ਅਕਾਲੀ ਦਲ ਵੱਲੋਂ, ਅਕਾਲੀ ਦਲ ਬਾਦਲ ਵੱਲੋਂ ਉਠਾਇਆ ਜਾਂਦਾ ਹੈ, SGPC ਵੱਲੋਂ, ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ, ਤਾਂ ਉਹਨਾਂ ਵੱਲੋਂ ਹਮੇਸ਼ਾ ਸੱਜਣ ਕੁਮਾਰ ਨੂੰ ਟਾਰਗੇਟ ਕੀਤਾ ਜਾਂਦਾ ਹੈ, ਜਗਦੀਸ਼ ਟਾਈਟਲਰ ਨੂੰ ਟਾਰਗੇਟ ਕੀਤਾ ਜਾਂਦਾ ਹੈ, ਕਾਂਗਰਸ ਨੂੰ ਟਾਰਗੇਟ ਕੀਤਾ ਜਾਂਦਾ ਹੈ। ਪਰ ਜਦੋਂ ਅਸੀਂ ਦੂਜੇ ਪਾਸੇ ਦੇਖਦੇ ਹਾਂ ਇਹ ਸਾਰੇ ਦੇ ਵਿੱਚ ਈਵਨ ਜਿੱਥੋਂ ਤੱਕ ਲਾਲ ਕ੍ਰਿਸ਼ਨ ਅਡਵਾਨੀ ਨੇ ਆਪਣੀ ਕਿਤਾਬ ਮਾਈ ਕੰਟਰੀ ਮਾਈ ਲਾਈਫ ਦੇ ਵਿੱਚ ਇਹ ਗੱਲ ਮੰਨੀ ਸੀ ਕਿ ਅਸੀਂ ਜਿਹੜਾ ਸੀ ਉਹ ਅਟੈਕ ਵੀ ਇੰਦਰਾ ਗਾਂਧੀ ਨੂੰ ਕਰਨ ਲਈ ਉਹ ਕੀਤਾ ਸੀ। ਅਤੇ ਈਵਨ ਜਦੋਂ ਅਸੀਂ ਬ੍ਰੌਡਰ ਕੰਟੈਕਸਟ ਦੇ ਵਿੱਚ ਦੇਖਦੇ ਹਾਂ ਤਾਂ RSS ਦੇ ਬੰਦਿਆਂ ਦੇ ਉੱਪਰ ਵੀ ਕਈ ਜਿਹੜੇ ਕੇਸਿਸ ਨੇ ਉਹ ਰਜਿਸਟਰ ਹੋਏ ਸੀ, ਉਹਨਾਂ ਦਾ ਨਾਮ ਵੀ ਇਸ ਸਾਰੇ ਕਲਪ੍ਰਿਟਸ ਦੇ ਵਿੱਚ ਸ਼ਾਮਲ ਹੁੰਦਾ। ਤਾਂ ਕੀ ਕਾਰਨ ਹੈ ਕਿ ਉਹਨਾਂ ਨੂੰ ਬਖਸ਼ਿਆ ਜਾਂਦਾ ਹੈ? ਸਿਰਫ ਤੇ ਸਿਰਫ ਕਾਂਗਰਸ ਵੱਲ ਹੀ ਇਹ ਜਿਹੜਾ ਧਿਆਨ ਹੈ ਉਹ ਕੇਂਦਰਿਤ ਕੀਤਾ ਜਾਂਦਾ ਹੈ। ਇਹਨੂੰ ਇੱਕ ਜਿਹੜੀ ਵੱਡੀ ਕੌਨਸਪੀਰੇਸੀ ਸੀਗੀ ਵੀ ਸਾਰੇ ਸਿਸਟਮ ਨੇ ਸਿੱਖਾਂ ਦੇ ਉੱਪਰ ਅਟੈਕ ਕੀਤਾ, ਉਹਨੂੰ ਸਿਰਫ ਤੇ ਸਿਰਫ ਇੱਕ ਕਾਂਗਰਸ ਦੇ ਖਿਲਾਫ ਕਿਉਂ ਵਰਤਿਆ ਜਾਂਦਾ ਹੈ? ਅਮਰਵੀਰ ਜੀ, ਗੱਲ ਤੁਹਾਨੂੰ ਯਾਦ ਨਹੀਂ ਹੋਏਗੀ, ਮੈਨੂੰ ਤਾਂ ਸਾਰੀਆਂ ਯਾਦਾਂ ਨੇ। ਤੁਹਾਡੀ ਤਾਂ ਉਮਰ ਤਨ ਕੀਤੀ ਸੀਗੀ। ਇੱਥੇ ਦਿੱਲੀ ਦੀਆਂ ਸੜਕਾਂ ਤੇ ਨਾਰੇ ਸੀ, ਹਿੰਦੂ ਹਿੰਦੂ ਭਾਈ ਭਾਈ ਸਿੱਖ ਕੌਮ ਕਹਾਂ ਸੇ ਆਈ, ਕੱਛਾ ਕੜਾ ਤੇ ਕਿਰਪਾਨ ਭੇਜ ਦੇਂਗੇ ਪਾਕਿਸਤਾਨ। ਗਲੀ ਗਲੀ ਦੇ ਵਿੱਚ ਨਾਰੇ ਸੀ ਜਦ ਕਤਲੇਆਮ ਚੱਲ ਰਿਹਾ ਸੀਗਾ। ਇਹ ਸਾਰੇ ਹਿੰਦੂ 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 ਭਾਈ ਭਾਈ ਹੋ ਗਏ। ਇਹਨਾਂ ਨੇ ਇੱਕਦਮ ਗਲੀ ਗਲੀ ਅਫਵਾਹਾਂ ਫੈਲਾ ਦਿੱਤੀਆਂ। ਪੰਜਾਬ ਤੋਂ ਸਿੱਖਾਂ ਨੇ ਟ੍ਰੇਨਾਂ ਭਰ ਭਰ ਕੇ ਹਿੰਦੂਆਂ ਦੀਆਂ ਕਤਲ ਕਰਕੇ ਗੱਡੀਆਂ ਭੇਜ ਦਿੱਤੀਆਂ ਨੇ ਦਿੱਲੀ। ਇਹਨਾਂ ਨੇ ਕਹਿ ਦਿੱਤਾ ਕਿ ਸਿੱਖਾਂ ਨੇ ਜਮਨਾ ਦੇ ਵਿੱਚ ਜ਼ਹਿਰ ਘੋਲ ਦਿੱਤਾ, ਪਾਣੀ ਨਾ ਪੀਣਾ। ਇਹਨਾਂ ਨੇ ਕੈਮੀਕਲ ਵਰਤੇ, ਇਹਨਾਂ ਨੇ ਪੈਟਰੋਲ ਵਰਤੇ, ਇਹਨਾਂ ਨੇ ਡੀਜ਼ਲ ਵਰਤੇ। ਸਾਰੇ ਮਿਲੇ ਹੋਏ ਸੀਗੇ। ਇਹਨਾਂ ਸਾਰਿਆਂ ਨੇ ਕਹਿਤਾ ਹਮਾਰੀ ਮਾਤਾ को मार दिया, हमारी माँ को मार दिया, इंदिरा गांधी दुर्गा थी, दुर्गा को मार दिया। ਇਹਨਾਂ ਨੇ ਸਾਰੇ ਇੱਕ ਹੋ ਗਏ। ਇਹ ਸਾਰਾ RSS और ਇਹ ਸਾਰੇ BJP वाले सारे एक हो गए। ਇਹ ਸਾਰੇ भाई भाई बन गए। एक पगड़ी वाला दुश्मन बन गया। और इसका सबूत मैं तुहानू दे रहा। इसका सबूत है कि 1-1.5 महीने के बाद जब चोणां होईयां जी, राजीव गांधी नू 402 सीटां मिलियां लोक सभा दे विच। अज तक किसी भी प्राइम मिनिस्टर नू, किसी भी पार्टी नू 402 सीटां नहीं मिलियां। सारे हिंदुआ ने, सारे देश के हिंदुआ ने मिल के राजीव गांधी को इतनी जबरदस्त ताकत दी। उन्होंने कहा कि साडी मां मर गई, असी तेरे नाल हां, तू साडा भाई है। और जेडे सारे सीगे ना सीगे। तुसीं दसो कि जब कतलेआम होया कि जे साडे बड़े मित्र सीगे RSS वाले, किसी RSS इन्नी बड़ी जमात की सड़कां ते निकले ने सिखां नूं बचाउण लई, सिखां दे घर बचाउण लई, कि सिखां दे वास्ते गुरुद्वारे बचाउण वास्ते किथे अगे आए ने? कोई भी एक भी संगी नहीं आया गुरुद्वारा बचाउण वास्ते। एक भी बंदे नहीं आए। इन्हां सिर्फ चंगे बंदे हिंदू मुसलमान सारियां कौमां दे चंगे
ਬੰਦੇ ਉਹਨਾਂ ਨੇ ਮਦਦ ਕੀਤੀ, ਇਸ ਨੂੰ ਇਨਕਾਰ ਨਹੀਂ ਕਰਾਂਗਾ ਮੈਂ ਜੀ। ਉਹਨਾਂ ਨੇ ਸਾਥ ਦਿੱਤਾ, ਮੈਂ ਇਨਕਾਰ ਨਹੀਂ ਕਰਾਂਗਾ ਇਸ ਗੱਲ ਦਾ। ਪਰ ਜਿਹੜਾ RSS ਹੈ, ਆਈ ਮੀਨ ਹਿੰਦੂ ਮੀਨ RSS, BJP, ਇਹਨਾਂ ਨੇ ਬਿਲਕੁਲ ਰਾਜੀਵ ਗਾਂਧੀ ਨੂੰ ਤਾਕਤ ਦਿੱਤੀ, ਬੜੀ ਜ਼ਬਰਦਸਤ ਤਾਕਤ ਦਿੱਤੀ। ਜੀ। ਹੈਰਾਨੀ ਵਾਲੀ ਗੱਲ ਹੈ, BJP ਦੇ ਸਿਰਫ 2 MP ਜਿੱਤੇ, ਇੱਕ ਅਡਵਾਨੀ, ਇੱਕ ਵਾਜਪਾਈ, ਔਰ ਬਾਕੀ ਸਾਰੀ BJP ਹਿੰਦੁਸਤਾਨ ਵਿੱਚ ਹਿੰਦੂਆਂ ਨੇ, RSS ਨੇ ਕਾਂਗਰਸ ਨੂੰ ਵੋਟਾਂ ਪਾਈਆਂ। ਇਸ ਕਰਕੇ ਵੋਟਾਂ ਪਾਈਆਂ ਕਿ ਸਿੱਖਾਂ ਨੂੰ ਤੁਸੀਂ ਚੰਗਾ ਸਬਕ ਸਿਖਾਇਆ, ਇਹਨਾਂ ਨੂੰ ਬੰਦੇ ਦਾ ਪੁੱਤਰ ਬਣਾ ਦਿੱਤਾ ਤੁਸੀਂ ਤਾਂ। ਇਹ ਤੇ ਇਹਨਾਂ ਨੂੰ ਸਿੱਧਾ ਕਰਨਾ ਜ਼ਰੂਰੀ ਸੀਗਾ ਜੀ। ਇਸ ਕਰਕੇ ਹੁਣ ਕਹਿੰਦੇ ਨੇ ਇਹ ਗੁਰਦੁਆਰਾ ਰਕਾਬਗੰਜ ਦੇ ਵਿੱਚ ਇੱਕ ਕੰਧ ਬਣਾ ਕੇ ਸਰਦਾਰਾਂ ਦੇ ਨਾਂ ਲਿਖ ਕੇ ਉਹਨਾਂ ਨੂੰ ਸ਼ਹੀਦ ਕਹਿ ਕੇ ਇਹ ਹੁਣ ਯਾਦਾਂ ਮਨਾਉਣ ਲੱਗ ਪਏ ਨੇ ਤੇ ਗੱਲਾਂ ਕਰਦੇ ਨੇ। ਸੰਗੀ ਦੇਖਿਆ ਸਿੱਖਾਂ ਨੂੰ ਬੰਦਾ ਬਣਾ ਦਿੱਤਾ ਨਾ, ਬੰਦੇ ਦੇ ਪੁੱਤਰ ਬਣ ਗਿਆ। ਹੁਣ ਨਹੀਂ ਬੋਲਦੇ, ਹੁਣ ਚੁੱਪ ਰਹਿੰਦੇ, ਹੁਣ ਕਹਿੰਦੇ ਜਸਟਿਸ ਦੋ, ਜਸਟਿਸ ਦੋ। ਹੁਣ ਇਹਨਾਂ ਨੂੰ ਕੰਨ ਦੇ ਨਾਲ ਚਿਪਕਾ ਦਿੱਤਾ, ਹੁਣ ਇਹਨਾਂ ਨੂੰ ਕੰਨ ਦੇ ਨਾਲ ਚਿਪਕਾ ਰਿਹਾ। ਹੁਣ ਇਹ ਕੰਨ ਨੂੰ ਹੀ ਪੂਜਦੇ ਰਹਿਣਗੇ, ਕੰਨ ਦੇ ਨੂੰ ਹੀ ਚੁੰਮਦੇ ਰਹਿਣਗੇ, ਕੰਨ ਤੇ ਹੀ ਬੈਠ ਕੇ ਕੀਰਤਨ ਕਰਦੇ ਰਹਿਣਗੇ। ਆਹ ਹੈ RSS, ਇਹਨੂੰ ਕਹਿੰਦੇ ਨੇ ਸੰਘ। ਔਰ ਇਹੀ ਵਾਜਪਾਈ ਨੇ, ਸੌਰੀ ਅਡਵਾਨੀ ਨੇ ਆਪਣੀ ਕਿਤਾਬ ਵਿੱਚ ਸੱਚ ਕਿਹਾ ਹੈ ਕਿ ਆਪਰੇਸ਼ਨ ਬਿਲੂਚਿਸਤਾਨ ਅਸੀਂ ਕਰਵਾਇਆ ਇੰਦਰਾ ਗਾਂਧੀ ਤੋਂ, ਅਸੀਂ ਸਭ ਕੁਝ ਕਰਵਾਇਆ, ਅਸੀਂ ਹੀ ਪ੍ਰੈਸ਼ਰ ਕੀਤਾ ਹੈ, ਸਾਡੇ ਕਰਕੇ ਹੀ ਇੰਦਰਾ ਗਾਂਧੀ ਨੇ ਆਪਰੇਸ਼ਨ ਬਿਲੂਚਿਸਤਾਨ ਕੀਤਾ ਹੈ। ਉਹਨੇ ਸਾਫ਼ ਲਿਖਿਆ ਆਪਣੀ ਕਿਤਾਬ ਦੇ ਵਿੱਚ। ਇਸ ਦੇ ਬਾਵਜੂਦ ਆਪਣੇ ਭਾਈਚਾਰਾ ਸਿਰਫ ਸੰਗੀਆਂ ਨਾਲ ਹੈ, RSS ਨਾਲ ਹੈ। ਇਸ ਕਰਕੇ ਅਮਰਵੀਰ ਜੀ ਬਹੁਤ ਵੱਡੀ ਸਾਜ਼ਿਸ਼ ਹੈ ਕੌਮ ਦੇ ਅੰਦਰ, ਵੱਡੀ ਲੀਡਰਸ਼ਿਪ ਦੇ ਵਿੱਚ। ਲੋਕਾਂ ਨੂੰ ਰਾਜ ਦੀ ਭੁੱਖ ਪੈ ਗਈ ਹੈ, ਲੋਕਾਂ ਨੂੰ ਪਾਵਰ ਦੀ ਭੁੱਖ ਪੈ ਗਈ ਹੈ, ਲੀਡਰਸ਼ਿਪ ਨੂੰ ਪੈਸੇ ਦੀ ਭੁੱਖ ਪੈ ਗਈ ਹੈ, ਰੁਤਬੇ ਦੀ ਭੁੱਖ ਪੈ ਗਈ ਹੈ। ਔਰ ਇਸ ਕਰਕੇ ਉਹ ਸੰਘ ਨਾਲ ਜੁੜੇ ਹੋਏ ਨੇ। ਹੁਣ ਚੋਣਾਂ ਆਉਣਗੀਆਂ, ਰੌਲਾ ਪਾ ਦੇਣਗੇ, ਵੋਟਾਂ ਨਹੀਂ ਪਾਣੀਆਂ, ਵੋਟਾਂ ਕਾਂਗਰਸ ਨੂੰ ਨਹੀਂ ਪਾਣੀਆਂ, ਕਾਂਗਰਸ ਨੂੰ ਨਹੀਂ ਪਾਣੀਆਂ, BJP ਨੂੰ ਪਾਣੀਆਂ। ਆ ਸਾਡੇ ਬੰਦੇ ਨੇ। ਇਹਨਾਂ ਦੇ 84 ਤੋਂ ਲੈ ਕੇ ਹੁਣ ਤੱਕ ਸਿੱਖ ਲੀਡਰਸ਼ਿਪ ਨੇ ਬਾਰ-ਬਾਰ ਇਲੈਕਸ਼ਨ ਦੇ ਵਿੱਚ, ਚੋਣਾਂ ਦੇ ਵਿੱਚ ਸਿੱਖਾਂ ਨੂੰ ਬਾਰ-ਬਾਰ ਅਪੀਲਾਂ ਕਰਕੇ, ਮਜਬੂਰ ਕਰਕੇ ਕਿਹਾ ਕਿ ਕਾਂਗਰਸ ਨੂੰ ਵੋਟਾਂ ਨਾ ਪਾਓ, BJP ਨੂੰ ਪਾਓ, ਕਿਉਂਕਿ BJP ਸਾਡੀ ਪਾਰਟੀ ਹੈ, ਕਾਂਗਰਸ ਨੇ ਸਾਨੂੰ ਮਾਰਿਆ, ਕਾਂਗਰਸ ਨੇ ਸਾਨੂੰ ਮਾਰਿਆ। ਪਰ ਵੋਟਾਂ ਦਾ ਇੱਕ ਵੈਪਨ ਇਹਨਾਂ ਨੇ ਇਸਤੇਮਾਲ ਕਰ ਰੱਖਿਆ ਹੈ। ਜਸਟਿਸ ਦੀ ਗੱਲ ਕੋਈ ਨਹੀਂ। ਗੁਰੂ ਗ੍ਰੰਥ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਇਤਨਾ ਵੱਡਾ, ਇਤਨਾ ਭਾਰੀ ਅਪਮਾਨ, ਇਤਨੇ ਗੁਰਦੁਆਰੇ ਸੜਨੇ, ਇਹ ਸਿੱਖ ਹਿਸਟਰੀ ਦੇ ਵਿੱਚ ਕਦੀ ਵੀ ਨਹੀਂ ਹੋਇਆ। ਇੱਕ ਕਸਬੇ ਵਿੱਚ ਹੋਇਆ, ਇੱਕ ਜ਼ਿਲ੍ਹੇ ਵਿੱਚ ਹੋਇਆ, ਪੂਰੇ ਦੇਸ਼ ਦੇ ਵਿੱਚ ਲੋਕਾਂ ਨੇ ਸਿੱਖਾਂ ਦਾ ਤਮਾਸ਼ਾ ਦੇਖਿਆ, ਜਲਦਿਆਂ, ਸੜਦਿਆਂ, ਮਰਦਿਆਂ, ਔਰ ਸਿੱਖਾਂ ਦੀਆਂ ਧੀਆਂ ਭੈਣਾਂ ਦੀ ਬੇਇੱਜ਼ਤੀ ਹੁੰਦਿਆਂ ਸੰਸਾਰ ਦੇ ਲੋਕਾਂ ਨੇ ਦੇਖਿਆ। ਪਰ ਇਹਨਾਂ ਨੂੰ ਹੁਣ ਕੋਈ ਸ਼ਰਮ ਨਹੀਂ। ਐਸੇ ਸੀਨਾ ਤਾਣ ਕੇ ਤੇ ਦੀਵਾਰ ਦੇ ਅੱਗੇ ਕੀਰਤਨ ਤੇ ਅਰਦਾਸ ਤੇ ਵਿਛੜੀਆਂ ਆਤਮਾਵਾਂ ਨੂੰ ਸ਼ਰਧਾਂਜਲੀ ਦਿੰਦੇ ਆ ਤੇ RSS ਤੇ BJP ਦੇ ਬੰਦਿਆਂ ਨੂੰ ਉੱਥੇ ਬੁਲਾਉਂਦੇ ਆ ਔਰ ਆ ਕੇ ਉਹ ਸਿੱਖਾਂ ਨੂੰ ਉੱਲੂ ਬਣਾਉਂਦੇ ਨੇ। ਵੱਡੇ ਵੱਡੇ ਜੁਮਲੇ ਸਿਖਾਉਂਦੇ ਹੈ, ਸੁਣਾਉਂਦੇ ਹੈ। ਜਿੱਦਾਂ ਮੋਦੀ ਕਹਿੰਦਾ ਕਿ ਅੱਛੇ ਦਿਨ ਆਏਂਗੇ, ਇਹ ਹੋਗਾ, ਉਹ ਹੋਗਾ। ਇਹ ਜੁਮਲੇ ਆ ਕੇ ਸਿੱਖਾਂ ਨੂੰ ਗੁਰਦੁਆਰਿਆਂ ਦੀਆਂ ਸਟੇਜਾਂ ਤੇ ਸੰਘ ਦੇ ਤੇ BJP ਦੇ ਲੀਡਰ ਆ ਕੇ ਸੁਣਾਉਂਦੇ ਹੈ। ਤੇ ਫਿਰ ਅਕਾਲੀ ਤੇ ਗੁਰਦੁਆਰਾ ਕਮੇਟੀਆਂ ਦੇ ਮੈਂਬਰ ਸਿੱਖਾਂ ਨੂੰ ਕਹਿੰਦੇ ਆ, ਦੇਖੋ ਇਹ ਸਾਡੇ ਕਿਤਨੇ ਮਿੱਤਰ ਨੇ। ਇਹ ਰਾਜਨਾਥ ਸਿੰਘ ਦੇਖੋ ਇਹ ਕੀ ਬੋਲ ਕੇ ਗਿਆ ਸਾਡੇ ਹੱਕ ਵਿੱਚ ਜੀ। ਅਰੁਣ ਜੇਟਲੀ ਸਾਡੇ ਹੱਕ ਵਿੱਚ ਕੀ ਬੋਲ ਕੇ ਗਿਆ। ਇਹ ਸੁਸ਼ਮਾ ਸਵਰਾਜ ਨੇ ਕਿਤਨਾ ਸ਼ਾਨਦਾਰ ਬੋਲਿਆ। ਆਪਣੇ ਆਪ ਨੂੰ ਜਸਟੀਫਾਈ ਕਰਨ ਵਾਸਤੇ ਔਰ ਸੰਘ ਨਾਲ ਯਾਰੀ ਲਗਾ ਕੇ ਔਰ BJP ਨਾਲ ਯਾਰੀ ਲਗਾ ਕੇ ਸਿੱਖ ਕੌਮ ਦਾ ਭਲਾ ਨਹੀਂ ਕਰ ਰਹੇ। ਇਹ ਆਉਣ ਵਾਲੀ ਜਨਰੇਸ਼ਨ ਨੂੰ ਕੋਈ ਚੀਜ਼ ਨਹੀਂ ਸਮਝਾ ਰਹੇ। ਇਹ ਆਉਣ ਵਾਲੀ ਜਨਰੇਸ਼ਨ ਨੂੰ ਹਿੰਦੁਸਤਾਨ ਨੂੰ ਸਮਝਾ ਰਹੇ ਨੇ। ਤੁਹਾਨੂੰ ਕੁੱਟ ਪਈ ਹੈ ਕਿ ਤੁਸੀਂ ਆ ਕੇ ਜਪਜੀ ਸਾਹਿਬ ਪੜੋ, ਤੁਸੀਂ ਭੋਗ ਪਾਓ, ਤੁਸੀਂ ਕੀਰਤਨ ਕਰੋ। ਉਹ ਯਾਰ ਤੁਹਾਨੂੰ ਜੂਝਣਾ ਚਾਹੀਦਾ ਹੈ, ਤੁਹਾਨੂੰ ਲੜਨਾ ਚਾਹੀਦਾ ਹੈ, ਤੁਹਾਨੂੰ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ, ਤੁਹਾਨੂੰ ਇੰਟਰਨੈਸ਼ਨਲ ਮੰਚ ਤੇ ਖੜੇ ਹੋ ਕੇ ਬੋਲਣਾ ਚਾਹੀਦਾ ਹੈ, ਤੁਹਾਨੂੰ ਦੁਨੀਆ ਭਰ ਦੇ ਲੋਕਾਂ ਨੂੰ ਦੱਸਣਾ ਚਾਹੀਦਾ ਹੈ। ਪਰ ਇੱਥੇ ਤੇ ਲੀਡਰਸ਼ਿਪ ਨੇ ਭਰਾਵਾ ਬੁਰਾ ਨਾ ਮੰਨਣਾ। ਤੁਸੀਂ ਪਤਾ ਨਹੀਂ ਮੈਨੂੰ ਕੀ ਕਹੋਗੇ ਔਰ ਮੈਨੂੰ ਸੁਣਨ ਵਾਲੇ ਵੀ ਪਤਾ ਨਹੀਂ ਮੈਨੂੰ ਕਿਤਨਾ ਬੁਰਾ ਭਲਾ ਕਰਨਗੇ। ਪਰ ਮੈਂ ਸੱਚੀ ਗੱਲ ਕਹਿਦਾ ਕਿ ਲੀਡਰਸ਼ਿਪ ਨੇ
ਹਿੰਦੁਸਤਾਨ ਦੀ ਸਿੱਖ ਲੀਡਰਸ਼ਿਪ ਨੇ ਪੂਰੀ ਤਰ੍ਹਾਂ ਚੂੜੀਆਂ ਪਾ ਰੱਖੀਆਂ ਨੇ। ਗੁਰਦੁਆਰਿਆਂ 'ਚ ਬੈਠ ਕੇ ਰਾਜਨੀਤੀ ਕਰ ਰਹੇ ਨੇ ਜੀ। ਗੁਰਦੁਆਰਿਆਂ 'ਚ ਬੈਠ ਕੇ ਇਹਨਾਂ ਨੇ ਪਾਰਟੀਆਂ ਦੇ ਦਫ਼ਤਰ ਖੋਲ ਦਿੱਤੇ ਨੇ। ਗੁਰਦੁਆਰਿਆਂ ਦੇ ਵਿੱਚ ਬੈਠ ਕੇ ਪ੍ਰੈਸ ਕਾਨਫਰੰਸਾਂ ਕਰਦੇ ਨੇ। ਗੁਰਦੁਆਰਿਆਂ ਤੋਂ ਨਿਕਲ ਕੇ ਲੀਡਰਾਂ ਦੇ ਘਰਾਂ ਦੇ ਵਿੱਚ, ਸੈਂਟਰ ਦੇ ਲੀਡਰਾਂ ਦੇ ਘਰਾਂ ਦੇ ਵਿੱਚ, ਅਫਸਰਾਂ ਦੇ ਘਰਾਂ ਜਾ ਕੇ ਸਰੋਪੇ ਪਾਉਂਦੇ ਨੇ। ਇਹਨਾਂ ਦਾ ਕੰਮ ਸਿਰਫ ਇਤਨਾ ਜੀ। ਬੱਬਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਅੱਜ ਵੈਸੇ ਹੋਰ ਵੀ ਕੁਝ ਸਵਾਲ ਸੀਗੇ ਪਰ ਸਾਡਾ ਜਿਹੜਾ ਸਮਾਂ ਹੈਗਾ ਪ੍ਰੋਗਰਾਮ ਦਾ ਉਹ ਇਜਾਜ਼ਤ ਨਹੀਂ ਦਿੰਦਾ ਕਿ ਅਸੀਂ ਗੱਲਬਾਤ ਨੂੰ ਹੋਰ ਅੱਗੇ ਵਧਾ ਸਕੀਏ, ਪਰ ਅੱਜ ਦੇ ਸ਼ੋਅ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ। ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਿਊਅਰਸ, ਜਿੱਥੇ ਕਿ ਗੁਰਚਰਨ ਸਿੰਘ ਬੱਬਰ ਨੇ ਇਹ ਗੱਲ ਸਾਡੇ ਸਾਹਮਣੇ ਰੱਖੀ ਹੈ ਤੱਥਾਂ ਦੇ ਆਧਾਰ ਤੇ ਕਿ ਅੱਜ ਜਿਹੜੇ ਹਾਲਾਤ ਬਣੇ ਹੋਏ ਆ, ਖਾਸ ਤੌਰ ਤੇ ਜਦੋਂ ਅਸੀਂ 1984 ਦੀ ਨਸਲਕੁਸ਼ੀ ਦੀ ਗੱਲ ਕਰਦੇ ਹਾਂ ਤੇ ਉਹਦੇ ਵਿੱਚ ਹਾਲਾਤ ਕੀ ਨੇ ਤੇ ਸਿਆਸੀ ਲੀਡਰਸ਼ਿਪ ਜਿਹੜੀ ਹੈਗੀ ਹੈ ਉਹਦੇ ਕਿਰਦਾਰ ਤੇ ਵੀ ਉਹਨਾਂ ਨੇ ਚੋਟ ਕੀਤੀ ਹੈ। ਸੋ ਉਮੀਦ ਕਰਦੇ ਹਾਂ ਕਿ ਜਿਹੜੀ ਅੱਜ ਦੀ ਗੱਲਬਾਤ ਸੀਗੀ ਇਹਦੇ ਵਿੱਚੋਂ ਜ਼ਰੂਰ ਤੁਹਾਨੂੰ ਕੁਝ ਸਿੱਖਣ ਨੂੰ ਮਿਲਿਆ ਹੋਊਗਾ ਤੇ ਉਮੀਦ ਕਰਦੇ ਹਾਂ ਕੋਈ ਨਾ ਕੋਈ ਪ੍ਰਭਾਵ ਅੱਜ ਦੀ ਗੱਲਬਾਤ ਤੁਹਾਡੀ ਜ਼ਿੰਦਗੀ ਦੇ ਉੱਪਰ ਛੱਡੇਗੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਆਪਣੇ ਹੱਕਾਂ ਦੇ ਲਈ, ਸਿੱਖ ਕੌਮ ਦੇ ਹੱਕਾਂ ਦੇ ਲਈ ਕੋਈ ਲਾਮਬੰਦੀ ਕਰ ਸਕੀਏ। ਇਸੇ ਦੇ ਨਾਲ ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਵੀ ਕਰਦੇ ਹਾਂ ਕਿ TV84 ਨੂੰ ਅੱਗੇ ਵਧਾਉਣ ਦੇ ਲਈ, ਚੱਲਦਾ ਰੱਖਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਟ ਕਰਨਾ ਚਾਹੁੰਦੇ ਹੋ ਤਾਂ TV84 ਦੇ ਨਾਮ ਦਾ ਚੈੱਕ ਬਣਾ ਕੇ ਸਾਨੂੰ ਸਾਡੇ ਐਡਰੈਸ ਤੇ ਤੁਸੀਂ ਮੇਲ ਕਰ ਸਕਦੇ ਹੋ। 3601 37th Avenue, Long Island City, New York 11101। ਵੈਬਸਾਈਟ ਇੱਕ ਵਾਰ ਫਿਰ ਦੱਸਦੇ ਹਾਂ www.tv84.tv। ਇਸੇ ਦੇ ਨਾਲ ਵਿਊਅਰਸ ਅਸੀਂ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਦੇ ਹਾਂ। ਕੱਲ੍ਹ ਨੂੰ ਦੁਬਾਰਾ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ ਜੀ। ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।